व्यूअर्स ब्रेक तो बाद तुहाडा स्वागत है जी। डॉक्टर साहब साडी पहली ईमेल आई है सिंगापुर तो वीर कमलजीत सिंह जी दी। ये लिखते हैं डॉक्टर साहब वाहिगुरू जी का खालसा वाहिगुरू जी की फतेह। मैं पूछना चाहता हाँ कि ये इंडियन हिंदू मीडिया चाहे वो प्रिंट मीडिया होवे जां इलैक्ट्रॉनिक मीडिया ਇਹ ਸਿੱਖਾਂ ਨੂੰ आतंकवादी ਤੇ ਅੱਤਵਾਦੀ ਕਦ ਤੱਕ ਲਿਖਦੇ ਤੇ ਪ੍ਰਚਾਰਦੇ ਰਹਿਣਗੇ। ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ? ਕੋਈ ਕਾਨੂੰਨੀ ਜਾਂ ਕੋਈ ਹੋਰ ਰਸਤਾ ਵੀ ਹੈ ਤਾਂ ਦੱਸੋ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਖਾਲਿਸਤਾਨ ਜਿੰਦਾਬਾਦ। ਸਭ ਤੋਂ ਪਹਿਲਾਂ ਵੀਰ ਕਮਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਸਿੰਗਾਪੁਰ ਨਾਂ ਬਾਰ-ਬਾਰ ਆ ਰਿਹਾ। ਪਹਿਲਾਂ ਅਸੀਂ ਵਾਕ ਦਾ ਜ਼ਿਕਰ ਕੀਤਾ ਹੈ ਵੀ ਸਿੰਗਾਪੁਰ ਤੋਂ ਮਲਾਇਕਾ ਤੱਕ ਮਲੇਸ਼ੀਆ 'ਚ ਉਹਨਾਂ ਨੇ ਕੀਤੀ ਹੈ ਜੀ। ਵੀਰ ਕਮਲਜੀਤ ਸਿੰਘ ਹੋਰਾਂ ਨੇ ਸਾਨੂੰ ਸਿੰਗਾਪੁਰ ਤੋਂ ਲਿਖਿਆ ਔਰ ਉਹਨਾਂ ਨੇ ਬੜਾ ਸਟ੍ਰੇਟ ਸਵਾਲ ਪੁੱਛਿਆ ਕਿ ਮੀਡੀਆ ਨੇ ਜਿਹੜਾ ਬੇਸ਼ੱਕ ਹਿੰਦੂ ਮੀਡੀਆ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਉਹ ਇਲੈਕਟ੍ਰੋਨਿਕ ਹੈ ਜਾਂ ਪ੍ਰਿੰਟ ਹੈ ਜੀ, ਉਹ ਸਿੱਖਾਂ ਨੂੰ ਆਤੰਕਵਾਦੀ ਤੇ ਅਲਗਾਵਵਾਦੀ ਲਗਾਤਾਰਤਾ ਦੇ ਨਾਲ ਬਦਨਾਮ ਕਰਨ ਦੇ ਲਈ ਜਿਹੜਾ ਉਹ ਬਿਆਨ ਦੇ ਵੀ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ, ਕੀ ਕੋਈ ਕਾਨੂੰਨੀ ਤਰੀਕਾ ਹੈ? ਜੀ ਬਿਲਕੁਲ। ਦੇਖੋ ਗੱਲ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਭਾਰਤ ਸਰਕਾਰ ਦੀ ਨੀਤੀਆਂ ਦੀ ਤੇ ਇਹ ਰੋਕਿਆ ਤਾਂ ਜਾਏ ਜਾਂ ਰੁਕਣ ਤਾਂ ਜੇ ਉਹਨਾਂ ਦੀ ਸਿੱਖਾਂ ਪ੍ਰਤੀ ਨੀਤੀ ਬਦਲੀ ਹੋਏ। ਨੀਤੀ ਤਾਂ ਉਹਨਾਂ ਦੀ ਜੇ 1947 'ਚ ਉਹਨਾਂ ਨੇ ਦੇਸ਼ ਵੰਡ ਤੋਂ ਬਾਅਦ ਜਦੋਂ ਕਿ 40% ਸਿੱਖ ਕੌਮ ਪਨਾਹਗੀਰ ਸੀ, ਅਜੇ ਧੱਕੇ ਖਾ ਰਹੇ ਸੀ, ਪਰਿਵਾਰਾਂ ਦੇ ਜੀ ਮਰਵਾ ਕੇ ਕੈਂਪਾਂ ਦੇ ਵਿੱਚ ਬੈਠੇ ਸੀ ਜੀ, ਤੇ 10 ਅਕਤੂਬਰ 1947 ਨੂੰ ਉਹਨਾਂ ਨੇ ਇਹ ਸਰਕੂਲਰ ਕੱਢ ਦਿੱਤਾ ਸੀ ਕ੍ਰਿਮੀਨਲ ਟ੍ਰਾਈਬ ਕਿ ਜਰਾਇਮ ਪੇਸ਼ਾ ਕਬੀਲਾ। ਜੀ ਜੀ, ਕੌਮ ਵੀ ਨਹੀਂ ਕਿਹਾ ਸੀ, ਕਬੀਲਾ। ਇਹਦੇ ਨੂੰ ਕਈ ਵਾਰੀ ਅਸੀਂ ਕ੍ਰਿਮੀਨਲ ਦੇ ਉੱਤੇ ਜ਼ਿਆਦਾ ਜ਼ੋਰ ਹੁੰਦਾ ਹੈ ਜਰਾਇਮ ਪੇਸ਼ਾ ਸ਼ਬਦ ਤੇ, ਕਿ ਵੀ ਉਹਨਾਂ ਨੇ ਇੱਕ ਉਹ ਕੌਮ ਜਿਹੜੀ ਕਿ 1947 'ਚ ਅਜੇ ਸਿਰਫ 98 ਸਾਲ ਪਹਿਲਾਂ ਹੀ ਉਸ ਤੋਂ ਇੱਕ ਆਜ਼ਾਦ ਦੇਸ਼ ਦੀ ਮਾਲਕ ਸੀ, ਜਿਸ ਦਾ ਰਕਬਾ ਉਸ ਜ਼ਮਾਨੇ ਦੇ ਵਿੱਚ ਅੱਜ ਦੇ ਫਰਾਂਸ ਨਾਲੋਂ ਵੀ ਵੱਡਾ ਸੀ ਔਰ ਜਿਸ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਉਸ 2% ਤੋਂ ਘੱਟ ਆਬਾਦੀ ਵਾਲੀ ਕੌਮ ਨੇ 80% ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਸੀ, ਉਹਨਾਂ ਨੂੰ ਕਬੀਲਾ ਬਣਾ ਕੇ ਰੱਖ ਦਿੱਤਾ ਔਰ ਉਹ ਵੀ ਕਬੀਲਾ ਜਰਾਇਮ ਪੇਸ਼ਾ। ਹੁਣ ਗੱਲ ਤਾਂ ਉੱਥੋਂ ਹੀ ਸ਼ੁਰੂਆਤ ਹੋ ਗਈ। ਆਤੰਕਵਾਦੀ ਅਲਗਾਵਵਾਦੀ ਤਾਂ 1980 'ਚ ਇਹਨਾਂ ਨੇ ਨਵੇਂ ਸ਼ਬਦ ਘੜੇ ਸਿੱਖਾਂ ਦੇ ਲਈ, ਲੇਕਿਨ ਜਿਹੜਾ ਜਰਾਇਮ ਪੇਸ਼ਾ ਹੈ, ਕ੍ਰਿਮੀਨਲ ਹੈ, ਉਹ ਤਾਂ ਸਾਡੇ ਨਾਲ ਉਹਨਾਂ ਨੇ ਉਦੋਂ ਹੀ ਲਾ ਦਿੱਤਾ। ਫਿਰ ਜਰਾਇਮ ਪੇਸ਼ਾ ਵੀ ਬਣਾਇਆ ਲੇਕਿਨ ਫਿਰ ਸਿੱਖ ਨਹੀਂ ਮੰਨਿਆ। ਫਿਰ ਜਿਵੇਂ ਭਾਰਤੀ ਸੰਵਿਧਾਨ ਦੇ ਆਰਟੀਕਲ 25 ਨੇ ਸਿੱਖਾਂ ਨੂੰ ਹਿੰਦੂ ਬਣਾਇਆ, ਇੱਕ ਵੱਖਰੀ ਕਹਾਣੀ ਅਸੀਂ ਬਿਆਨ ਕਰਦੇ ਰਹਿੰਦੇ ਜੀ ਜੀ। ਫਿਰ ਅਸੀਂ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀਆਂ 2-3 ਇਹਨਾਂ ਦੇ ਹੱਥ 'ਚ ਬਦਨਾਮ ਕਰਨ ਵਾਲੀਆਂ ਤਾਕਤਾਂ ਸੀ ਉਹਨਾਂ ਦੇ ਵਿੱਚ ਮੀਡੀਆ ਦੇ ਹਵਾਲੇ ਨਾਲ। ਇੱਕ ਤਾਂ ਬੰਬਈ ਦੀ ਫਿਲਮ ਇੰਡਸਟਰੀ ਸੀ ਜਿਹਨੂੰ ਅੱਜ ਬਾਲੀਵੁੱਡ ਕਹਿੰਦੇ ਨੇ। ਤੁਸੀਂ 1950 ਤੋਂ ਹੀ ਦੇਖ ਲਓ ਫਿਲਮਾਂ ਦਾ, ਉਸ 1950 ਤੋਂ ਪਹਿਲਾਂ ਦੀਆਂ ਫਿਲਮਾਂ ਦੇਖ ਲਿਓ ਜਦੋਂ ਉਹੀ ਕਲਾਕਾਰ ਸਨ ਔਰ ਉਹਨਾਂ ਦੇ ਵਿੱਚ ਮੁਸਲਮਾਨ ਵੀ ਪਾਕਿਸਤਾਨ ਜਿਹੜੇ ਚਲੇ ਗਏ ਉਹ ਵੀ ਸਨ ਵੱਡੀ ਗਿਣਤੀ। ਪਰ ਤੁਹਾਨੂੰ 47 ਦੇ ਪਹਿਲੇ ਦੇ ਦੌਰ ਦੀ ਕੋਈ ਫਿਲਮ ਜਿਹੜੀ ਹੈ ਉਹਦੇ 'ਚ ਕੋਈ ਸਿੱਖ ਦਾ ਮਜ਼ਾਕ ਨਹੀਂ ਹੈ, ਕੋਈ ਸਿੱਖ ਨੂੰ ਬਟ ਆਫ ਜੋਕਸ ਦੇ ਉੱਤੇ ਆਧਾਰਿਤ ਕੋਈ ਫਿਲਮ ਨਹੀਂ ਬਣਾਈ ਹੋਈ ਸਿੱਖਾਂ ਦੇ। ਲੇਕਿਨ ਤੁਸੀਂ ਉਸ ਤੋਂ 50 ਤੋਂ ਦੇਖ ਲਓ ਕਿ ਫਿਰ ਸਿੱਖਾਂ ਦਾ ਕਿਰਦਾਰ ਸ਼ਰਾਬੀ ਦਾ, ਇੱਕ ਟੈਕਸੀ ਡਰਾਈਵਰ ਦਾ, ਇੱਕ ਬੇਅਕਲ ਜਿਹੇ ਆਦਮੀ ਦਾ, ਔਰ ਫਿਰ ਕਿਵੇਂ 47 ਤੋਂ ਪਹਿਲਾਂ ਕਦੇ ਸਿੱਖਾਂ ਦੇ 12 ਵੱਜ ਕੇ ਜੋਕ ਨਹੀਂ ਸੀ ਅਰਾਊਂਡ। ਫਿਰ ਤੁਸੀਂ ਦੇਖੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਜਿੱਥੇ ਈਵਨ ਹਿੰਦੂ ਸ਼ਹਿਰੀਆਂ ਦੇ ਮੁੰਡੇ ਜਿੱਥੇ ਮੈਜੋਰਟੀ 'ਚ ਸਨ ਉੱਥੇ ਤਾਂ ਕਰਦੇ ਹੀ ਸੀ, ਪਰ ਸਿੱਖ ਸਕੂਲਾਂ ਦੇ ਵਿੱਚ ਵੀ ਜਿੱਥੇ ਕੋਈ 2-4 ਪੰਜਾਬੀ ਹਿੰਦੂ ਬੱਚੇ ਹੁੰਦੇ ਸੀ ਉਹਨਾਂ ਨੇ 12 ਵੱਜ ਕੇ ਦਾ ਜੋਕ ਜਿਹੜਾ ਉਹ ਇੰਨਾ ਕੁ ਉਹਨੂੰ ਫਿਰ ਰੇਡੀਓ ਰਾਹੀਂ ਦੂਜੇ ਰਾਹੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਸਾਰਿਤ ਕੀਤਾ ਜਾਂਦਾ ਰਿਹਾ। ਹੁਣ ਇਹ ਤਾਂ ਇੰਡੀਵਿਜੂਅਲ ਉਹਨਾਂ ਦੀ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਨੇ ਉਹ ਦੱਸਦੀਆਂ ਸੀ ਕਿ ਵੀ ਹੁਣ ਰਾਜ ਭਾਗ ਬਦਲ ਗਿਆ ਔਰ ਅਸੀਂ ਮਾਲਕ ਬਣ ਗਏ 1000 ਸਾਲ ਦੀ ਗੁਲਾਮੀ ਤੋਂ ਬਾਅਦ ਜੀ। ਪਰ ਫਿਰ ਜਦੋਂ ਇੰਦਰਾ ਗਾਂਧੀ ਨੇ ਜਿਹੜਾ ਇਹਦਾ ਮਾਸ ਸਕੇਲ ਦੇ ਉੱਤੇ ਬਿਜਲਈ ਔਰ ਪ੍ਰਿੰਟ ਮੀਡੀਆ ਦਾ ਇਸਤੇਮਾਲ ਸ਼ੁਰੂ ਕੀਤਾ, ਉਹ ਇੰਦਰਾ ਗਾਂਧੀ ਨੇ ਉਦੋਂ ਕੀਤਾ ਜਦੋਂ ਐਮਰਜੈਂਸੀ ਤੋਂ ਬਾਅਦ ਉਹ ਦੁਬਾਰਾ ਤਾਕਤ ਦੇ ਵਿੱਚ ਆਈ ਜੀ। ਕਿਉਂਕਿ 1979 ਦੇ ਵਿੱਚ ਜਦੋਂ ਦੁਬਾਰਾ ਐਮਰਜੈਂਸੀ ਤੋਂ ਬਾਅਦ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਬਣੀ ਸੀ, ਉਹ ਚੱਲੀ ਨਹੀਂ, ਮੁਰਾਰਜੀ ਦੇਸਾਈ ਫੇਲ ਹੋ ਗਿਆ, ਫਿਰ ਚੋਣਾਂ ਹੋਈਆਂ, ਫਿਰ ਇੰਦਰਾ ਗਾਂਧੀ ਆਈ। ਫਿਰ ਉਹਨੇ ਦੇਖਿਆ ਵੀ ਹੁਣ ਇਹਨਾਂ ਨੂੰ ਸਿੱਖਾਂ ਨੂੰ ਸਬਕ ਸਿਖਾਉਣੇ ਔਰ ਉਹਦਾ ਹੀ ਨਤੀਜਾ ਸੀ ਕਿ ਵੀ 1980 ਤੋਂ ਹੀ ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਤਾਂ ਇਹਨਾਂ ਨੇ ਪੋਲੀਟੀਕਲ ਹਵਾਲੇ ਦੇ ਨਾਲ ਇਹ ਵਰਡ ਘੜੇ ਮੋਡਰੇਟ ਔਰ ਐਕਸਟ੍ਰੀਮਿਸਟ
ਜੀ ਹੁਣ ਜਦੋਂ ਧਰਮ ਯੁੱਧ ਮੋਰਚਾ ਜਦੋਂ ਤੱਕ ਚੱਲਦਾ ਹੈ ਉਦੋਂ ਤੱਕ ਲੌਂਗੋਵਾਲ ਲਈ ਜਾਂ ਬਾਦਲ ਲਈ ਸ਼ਬਦ ਮੋਡਰੇਟ ਸੀ ਔਰ ਪਿੰਡਾਂ ਵਾਲਿਆਂ ਦੇ ਲਈ ਐਕਸਟ੍ਰੀਮਿਸਟ। ਜੀ ਫਿਰ ਟੋੜੇ ਨੂੰ ਵੀ ਐਕਸਟ੍ਰੀਮਿਸਟ ਬਣਾ ਦੇਣਾ। ਫਿਰ ਡਵਜ਼ ਐਂਡ ਹੌਕਸ ਅੰਗਰੇਜ਼ੀ 'ਚ ਲਿਖਣਾ ਕਿ ਕਬੂਤਰ ਤੇ ਬਾਜ, ਕਿ ਵੀ ਜਿਹੜਾ ਬਹੁਤ ਫੈਰੋਸ਼ੀਅਸ ਹੈ, ਜਿਹੜਾ ਕੋਈ ਗੱਲ ਨੂੰ ਮੰਨਦਾ ਨਹੀਂ ਹੈ। ਜੀ ਜੀ ਲੇਕਿਨ ਮੋਡਰੇਟ ਔਰ ਐਕਸਟ੍ਰੀਮਿਸਟ ਤੋਂ ਫਿਰ ਇਹ ਸ਼ਬਦ ਜਿਹੜੇ ਨੇ ਹੌਲੀ 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 ਧਾਰਮਿਕ ਰੀਨਾਂ ਦੇ ਵਿੱਚ ਵੀ ਇਹਨਾਂ ਨੇ ਬਾਹਰ ਪ੍ਰਚਾਰੇ। ਜਦੋਂ ਸਰੀ ਦੇ ਵਿੱਚ ਲੰਗਰ ਦੇ ਮਾਮਲੇ ਨੂੰ ਲੈ ਕੇ ਜਿਹੜਾ ਉਹ ਡਿਵਾਈਡ ਕੀਤਾ ਇਹਨਾਂ ਨੇ ਕਮਿਊਨਿਟੀ ਨੂੰ, ਤੇ ਜਿਹੜੇ ਜ਼ਮੀਨ ਤੇ ਬੈਠ ਕੇ ਮਰਿਆਦਾ ਮੁਤਾਬਕ ਛਕਣਾ ਚਾਹੁੰਦੇ ਸੀ ਉਹਨਾਂ ਨੂੰ ਕਹਿਣ ਲੱਗ ਗਏ ਰਿਲੀਜੀਅਸ ਫੰਡਾਮੈਂਟਲਿਸਟ ਜੀ, ਤੇ ਜਿਹੜੇ ਕੁਰਸੀਆਂ ਵਾਲੇ ਸੀ ਉਹਨਾਂ ਨੂੰ ਮੋਡਰੇਟ ਕਹਿਣ ਲੱਗ ਗਏ। ਫਿਰ ਮੋਡਰੇਟ ਔਰ ਫੰਡਾਮੈਂਟਲਿਸਟ ਟਰਮਸ ਕੱਢ ਲਈਆਂ। ਫਿਰ ਅਸੀਂ ਦੇਖਦੇ ਹਾਂ ਕਿ ਵੀ 84 ਤੱਕ ਪਹੁੰਚਦੇ ਹਾਂ, ਫਿਰ ਇਹ ਵਰਡ ਜਿਹੜੀ ਮੋਡਰੇਟ, ਫੰਡਾਮੈਂਟਲਿਸਟ, ਐਕਸਟ੍ਰੀਮਿਸਟ ਇਹ ਪਿੱਛੇ ਰਹਿ ਗਈਆਂ। ਫਿਰ ਆਤੰਕਵਾਦੀ, ਹੁਣ ਆਤੰਕਵਾਦੀ ਸ਼ਬਦ ਇਹਨਾਂ ਨੇ ਦਹਿਸ਼ਤਗਰਦ ਦਾ, ਟੈਰਰਿਸਟ ਦਾ ਜਿਹੜਾ ਪਰਸ਼ੀਅਨ ਜਾਂ ਉਰਦੂ ਦਹਿਸ਼ਤਗਰਦ, ਔਰ ਇਹਨਾਂ ਨੇ ਹਿੰਦੀ ਦੇ ਵਿੱਚ ਆਤੰਕਵਾਦੀ ਕੱਢ ਲਿਆ। ਫਿਰ ਇਹਨਾਂ ਨੂੰ ਲੱਗਾ ਕਿ ਵੀ ਇਹ ਵੀ ਸ਼ਾਇਦ ਛੋਟਾ ਸ਼ਬਦ ਹੈ, ਔਰ ਆਤੰਕਵਾਦ ਦੇ ਨਾਲ ਫਿਰ ਇਹਨਾਂ ਨੇ ਇੱਕ ਸ਼ਬਦ ਹੋਰ ਕੱਢਿਆ, ਉਗਰਵਾਦ। ਜੀ ਜੀ ਹੁਣ ਜਦੋਂ ਉਹਨਾਂ ਨੇ ਕਹਿਣਾ ਕਿ ਜੀ ਇਤਨੇ ਉਗਰਵਾਦੀ ਪਕੜੇ ਗਏ, ਜੀ ਹੁਣ ਉਗਰਵਾਦ ਕੀ ਐਕਸਟ੍ਰੀਮਿਜ਼ਮ, ਜੀ ਐਕਸਟ੍ਰੀਮਿਜ਼ਮ ਨੂੰ ਉਗਰਵਾਦ ਬਣਾ ਦਿੱਤਾ ਹੈ ਤੇ ਜਿਹਨੂੰ ਮਰਜ਼ੀ ਅੱਗੋਂ ਦਹਿਸ਼ਤਗਰਦ ਬਣਾ ਦਿੱਤਾ। ਔਰ ਉਗਰਵਾਦੀ ਦਾ ਮਤਲਬ ਹੀ ਸੀ ਕਿ ਦਹਿਸ਼ਤਗਰਦ ਹੋਏਗਾ ਜਾਂ ਆਤੰਕਵਾਦੀ ਹੋਏਗਾ। ਜੀ ਸੋ ਇਹ ਇਹਨਾਂ ਦਾ ਤੌਰ ਤਰੀਕਾ, ਔਰ ਇਹੀ ਜਿਹੜੀ ਲਾਈਨ ਉਹਨਾਂ ਨੇ ਉੱਥੇ ਮੀਡੀਆ ਨੇ ਲਈ ਜਾਂ ਸਰਕਾਰ ਨੇ ਦਵਾਈ, ਉਹੀ 84 ਤੋਂ ਬਾਅਦ ਜਿਹੜੇ ਭਾਰਤ ਦੇ ਦੁਨੀਆ ਭਰ ਦੇ ਵਿੱਚ ਕੌਂਸੂਲੇਟ ਔਰ ਹਾਈ ਕਮਿਸ਼ਨ ਔਰ ਐਮਬੈਸੀਜ਼ ਸੀ, ਉਹਨਾਂ ਨੇ ਵੀ ਇਸ ਲਾਈਨ ਨੂੰ ਟੋਕ ਕੀਤਾ। ਔਰ ਬੜੀ ਵੱਡੀ ਗਿਣਤੀ 'ਚ ਉੱਥੋਂ ਵੀਡੀਓਜ਼ ਆਈਆਂ, ਡਿਸਟ੍ਰੀਬਿਊਸ਼ਨ ਲਈ ਕਿਤਾਬਾਂ ਆਈਆਂ। ਸਿੱਖਾਂ ਦੇ ਸਿੱਖ ਸ਼ਬਦ ਉਹਨਾਂ ਦਾ ਇਹ ਸੀ ਕਿ ਵੀ ਇਹਨਾਂ ਨੂੰ ਦਹਿਸ਼ਤਗਰਦੀ ਦਾ ਜਾਂ ਆਤੰਕਵਾਦੀ ਬਣਾ ਕੇ ਐਸਾ ਇਹਨਾਂ ਨੂੰ ਝਮੇੜ ਦਿਓ ਕਿ ਇਹ ਉਹ ਤੋਂ ਖੜਾ ਹੀ ਨਾ ਛਡਾ ਸਕੇ। ਜੀ ਜੀ ਔਰ ਉਹਦੇ ਲਈ ਕੋਈ ਵੱਡਾ ਐਕਸ਼ਨ ਜ਼ਰੂਰੀ ਸੀ, ਕਿਉਂਕਿ ਇੰਡੀਆ 'ਚ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਨਾਲ ਜੋੜ ਕੇ ਵੇਚ ਦਿੱਤਾ ਸੌਦਾ। ਸੋ ਬਾਹਰ ਸਿੱਖਾਂ ਨੂੰ ਪੱਕਾ ਆਤੰਕਵਾਦੀ ਬਣਾਉਣ ਦੇ ਲਈ ਫਿਰ ਉਹਨਾਂ ਨੇ ਏਅਰ ਇੰਡੀਆ ਦਾ ਹਾਦਸਾ ਕਰਾਇਆ ਕੈਨੇਡਾ ਦਾ, ਜਿਹਦੇ 'ਚ 329 ਤੋਂ ਜ਼ਿਆਦਾ ਮੁਸਾਫਰ ਜਿਹੜੇ ਨੇ ਉਹ ਮਾਰੇ ਗਏ। ਇਹਨਾਂ ਦਾ ਹੀ ਆਪਣਾ ਕਾਰਨਾਮਾ ਸੀ, ਲੇਕਿਨ ਉਹਨੂੰ ਉਹਨਾਂ ਨੇ ਸਿੱਖਾਂ ਦੇ ਖਾਤੇ 'ਚ ਪਾ ਕੇ ਸਿੱਖ ਆਤੰਕਵਾਦ ਨੂੰ ਅੰਤਰਰਾਸ਼ਟਰੀ ਪਛਾਣ ਦੇ ਨਾਂ ਥੱਲੇ ਪ੍ਰਚਾਰਿਆ। ਨਤੀਜੇ ਦੇ ਤੌਰ ਤੇ ਪਿਛਲੇ 30 ਸਾਲਾਂ ਤੋਂ ਉਹੀ ਨੀਤੀਆਂ ਬਰਾਬਰ ਚੱਲ ਰਹੀਆਂ ਨੇ। ਹੁਣ ਜਦੋਂ ਕੈਨੇਡਾ ਜਾਂ ਅਮਰੀਕਾ ਜਾਂ ਦੂਜੇ 'ਚ ਸਿੱਖ ਬਿਲਕੁਲ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਵੀ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਪ੍ਰੋਟੈਸਟ ਕਰਦੇ ਨੇ, ਰੈਲੀਜ਼ ਕਰਦੇ ਨੇ, ਨਗਰ ਕੀਰਤਨਾਂ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀਆਂ ਜਾਂ ਸਿੰਘਾਂ ਦੀਆਂ ਤਸਵੀਰਾਂ ਹੁੰਦੀਆਂ, ਤੁਸੀਂ ਮੀਡੀਆ ਦੇਖ ਲਓ, ਉਹਨੂੰ ਇੱਕਦਮ ਕੈਨੇਡਾ ਦੀ ਸਰਕਾਰ ਨੂੰ ਪ੍ਰੋਟੈਸਟ ਕਰੇਗੀ ਇੰਡੀਅਨ ਗਵਰਨਮੈਂਟ ਕਿ ਜੀ ਇੱਥੋਂ ਹੀ ਪਹਿਲਾਂ ਆਤੰਕਵਾਦ ਆਇਆ ਸੀ, ਇਹ ਤਾਂ ਆਤੰਕਵਾਦੀਆਂ ਦੇ ਕੋਲ ਨੇ। ਹਾਲਾਂਕਿ ਇੱਥੇ ਗੁਰਦੁਆਰਿਆਂ ਦੇ ਵਿੱਚ ਜਦੋਂ ਕਮੇਟੀਆਂ ਚੁਣੀਆਂ ਜਾਂਦੀਆਂ ਨੇ, ਬਰਾਬਰ ਵੋਟਾਂ ਪੈਂਦੀਆਂ ਨੇ। ਇੱਥੋਂ ਦਾ ਇੱਕ ਸਿਸਟਮ ਹੈ, ਜੇ ਲੋਕ ਸਪੋਰਟ ਕਰਦੇ ਨੇ ਕਮੇਟੀਆਂ ਨੂੰ, ਉਹੀ ਕਮੇਟੀਆਂ ਅੱਗੋਂ ਨਗਰ ਕੀਰਤਨ ਆਰਗੇਨਾਈਜ਼ ਕਰਦੀਆਂ ਤੇ ਗੱਲ ਪੰਥ ਦੀ ਹੁੰਦੀ ਹੈ, ਖਾਲਿਸਤਾਨ ਦੀ ਹੁੰਦੀ ਹੈ। ਸੋ ਉਹਨਾਂ ਦੀ ਗੱਲ ਵੱਲ ਮੈਂ ਆਵਾਂ ਵੀ ਰੋਕਿਆ ਕਿਵੇਂ ਜਾ ਸਕਦਾ ਹੈ। ਮੈਨੂੰ ਤਾਂ ਇਹੀ ਹੈ ਕਿ ਵੀ ਇਹਦੇ ਨਾਲ ਸਾਨੂੰ ਹਾਲ ਦੀ ਘੜੀ ਇਹ ਇਸ ਤੇ ਜ਼ੋਰ ਲਾਉਣ ਦੀ ਬਜਾਏ ਵੀ ਸਾਨੂੰ ਆਤੰਕਵਾਦੀ ਨਾ ਕਹੋ, ਇਹ ਤਾਂ ਦੁਸ਼ਮਣ ਹੈ, ਦੁਸ਼ਮਣ ਬਾਤ ਕਰੇ ਅਨਹੋਣੀ। ਸਾਡਾ ਫੋਕਸ ਇਹ ਹੋਏ ਕਿ ਵੀ ਅਸੀਂ ਆਪਣਾ ਰਾਜ ਭਾਗ ਸਥਾਪਿਤ ਕਰਨ ਦੇ ਲਈ ਪੇਸ਼ਕਦਮੀ ਕਰੀਏ। ਤੇ ਫਿਰ ਜਿਵੇਂ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਜਦੋਂ ਤੁਹਾਡੇ ਕੋਲ ਰਾਜ ਭਾਗ ਆ ਜਾਂਦਾ ਹੈ, ਫਿਰ ਸ਼ਤਰੂ ਵੀ ਜਿਹੜੇ ਨੇ ਤੁਹਾਡੇ ਉਹ ਮੀਤ ਬਣ ਜਾਂਦੇ ਨੇ, ਉਹ ਵੀ ਦੋਸਤ ਬਣ ਜਾਂਦੇ ਨੇ। ਫਿਰ ਤੁਹਾਨੂੰ ਕਿਸੇ ਨੂੰ ਜਾ ਕੇ ਕਹਿਣ ਦੀ ਲੋੜ ਨਹੀਂ ਹੋਣੀ ਕਿ ਵੀ ਤੁਸੀਂ ਆਹ ਨਹੀਂ ਹੋ, ਆਹ ਨਹੀਂ ਹੋ, ਆਹ ਨਹੀਂ ਹੋ। ਫਿਰ ਤਾਂ ਦੁਨੀਆ ਕਹੇਗੀ ਵੀ ਤੁਸੀਂ ਆਹ ਵੀ ਹੋ, ਆਹ ਵੀ, ਤੁਸੀਂ ਭਲੇ ਹੋ, ਤੁਹਾਡਾ ਦੇਸ਼ ਹੈ, ਤੁਸੀਂ ਹਰ ਇੱਕ ਦੇ ਕੰਮ ਆਉਂਦੇ ਹੋ। ਅੱਜ ਸਿੱਖ ਆਪਣੀ ਬਲਬੂਤੇ ਦੇ ਉੱਤੇ ਤਾਂ ਆਪਣੀ ਪਛਾਣ ਜ਼ਰੂਰ ਬਣਾ ਰਹੇ ਨੇ, ਜਿਵੇਂ ਅਸੀਂ ਦੋਨਾਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਜੇ ਪਾਕਿਸਤਾਨ ਵਰਗਾ ਮੁਲਕ, ਇਸਲਾਮਿਕ ਕੰਟਰੀ, ਜਿੱਥੇ 20,000 ਸਿਰਫ ਸਿੱਖ ਰਹਿੰਦੇ ਨੇ, ਉਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਜਿਹੜੀ ਹੈ ਉਹ ਛੁੱਟੀ ਕਰ ਸਕਦੇ ਨੇ, ਔਰ ਮਲੇਸ਼ੀਆ ਦੇ ਸਿੱਖ ਜਿਹੜੇ ਨੇ ਉਹਨਾਂ ਦੇ ਨਾਲ ਆ ਕੇ ਉਹਨਾਂ ਦੇ ਗਵਰਨਮੈਂਟਾਂ ਦੇ ਅਹੁਦੇਦਾਰ ਖਲੋਂਦੇ ਨੇ ਕਿ ਭਾਈ ਇਹ ਇੱਕ ਭਲਾ ਕੰਮ ਕਰ ਰਹੇ ਨੇ। ਸੋ ਇਹ ਸਾਰਾ ਜਿਹੜਾ ਸਾਡੀ ਪਛਾਣ ਬਣਾਏਗਾ ਹੌਲੀ ਹੌਲੀ ਹੌਲੀ। ਔਰ ਇਹਨਾਂ ਹਕੂਮਤਾਂ 'ਚ ਵੀ ਜਿੱਥੇ ਕਿ ਉਹ ਆਪਣਾ ਇਹ ਆਤੰਕਵਾਦ ਔਰ ਦੂਜੇ ਲੇਬਲ ਵੇਚਣਾ ਚਾਹੁੰਦੇ ਨੇ, ਇਹ ਹਕੂਮਤਾਂ 'ਚ ਵੀ ਅੱਜ ਇਹ ਲੋਕ ਸਮਝਦੇ ਨੇ ਕਿ ਅਸਲੀ ਗੱਲ ਕੀ ਹੈ। ਇਹੀ ਕਾਰਨ ਸੀ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਦੋਂ ਇੰਡੀਆ ਦੇ ਦੌਰੇ ਤੇ ਗਿਆ, ਉਹ ਤੋਂ ਬੜਾ ਪ੍ਰੈਸ਼ਰ ਰੱਖਿਆ ਗਿਆ ਕਿ ਜੀ ਇਹ ਖਾਲਿਸਤਾਨ ਦੀ ਗੱਲ ਉੱਥੇ ਹੁੰਦੀ ਹੈ। ਉਹਨੇ ਉਹਨਾਂ ਦੇ ਸ਼ਹਿਰ ਬੰਗਲੌਰ 'ਚ ਖਲੋ ਕੇ ਕਿਹਾ ਜੀ ਤੁਹਾਡੇ ਲਾਅ ਪਤਾ ਨਹੀਂ ਕੀ ਨੇ, ਪਰ ਅਸੀਂ ਆਪਣੇ ਮੁਲਕ ਦੇ ਵਿੱਚ ਜਦੋਂ ਤੱਕ ਕੋਈ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਦਾ, ਉਹਦਾ ਹੱਕ ਬਣਦਾ, ਉਸ ਨੂੰ ਕਾਨੂੰਨੀ ਹੱਕ ਹੈ।
ਸੋ ਅਸੀਂ ਸਮਝਦੇ ਹਾਂ ਵੀ ਕਾਫੀ ਹੱਦ ਤੱਕ ਅਮਰੀਕਾ 'ਚ ਵੀ ਇਹ ਗੱਲ ਸਿੱਖਾਂ ਨੇ ਆਪਣੀ ਪਛਾਣ ਦੇ ਨਾਲ ਇਸ ਗੱਲ ਨੂੰ ਅੱਗੇ ਤੋਰਿਆ। ਅੱਜ ਜੇ ਜਿਹੜੀ ਸਿੱਖ ਅਮਰੀਕਨ ਕਾਂਗਰੈਸ਼ਨਲ ਕਾਕਸ ਹੈ 24 ਮੈਂਬਰਾਂ ਤੋਂ ਸ਼ੁਰੂ ਹੋ ਕੇ, ਮੈਂ ਤਾਂ ਪਿਛਲੇ ਦਿਨਾਂ 'ਚ 42 ਮੈਂਬਰ ਕਿਹਾ ਸੀ, ਅੱਜ ਹੀ ਮੈਨੂੰ ਉਹਨਾਂ ਦੇ ਦੱਸ ਰਿਹਾ ਸੀ ਕੋਆਰਡੀਨੇਟਰ ਕਿ 45 ਮੈਂਬਰ 45 ਮੈਂਬਰਸ ਜਿਹੜੇ ਨੇ ਉਸ ਕਾਕਸ ਦਾ ਹਿੱਸਾ ਬਣੇ ਨੇ। ਕਿਉਂਕਿ ਇੰਡੀਆ ਕਾਕਸ ਵੀ ਐਗਜ਼ਿਸਟ ਕਰਦੀ ਸੀ, ਉਹਦੇ 'ਚ ਨਹੀਂ ਸਿੱਖਾਂ ਨੇ ਕਿਹਾ ਨਹੀਂ ਸਾਡਾ ਇੰਡੀਆ ਨਾਲ ਸੰਬੰਧ ਨਹੀਂ ਹੈ, ਅਸੀਂ ਆਪਣੇ ਹੱਕਾਂ ਦੇ ਲਈ ਜਿਹੜੀ ਅਲੱਗ ਕਾਕਸ ਚਾਹੁੰਦੇ। ਹੁਣ ਤੁਸੀਂ ਕਹੀ ਜਾਓਗੇ ਜੇ ਸਿੱਖ ਆਤੰਕਵਾਦੀ ਨੇ, ਇੱਥੇ 45 ਕਾਂਗਰਸਮੈਨ ਤੁਹਾਡੇ ਨਾਲ ਖਲੋ ਕੇ ਉਹ ਤੁਹਾਨੂੰ ਇੱਕ ਪੈਟਰੀਓਟਿਕ ਅਮਰੀਕਨ ਕਹਿ ਕੇ ਉਹ ਫੌਜ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਹ ਸ਼ਮੂਲੀਅਤ ਦੇ ਲਈ ਐਫਰਟ ਕਰ ਰਹੇ ਨੇ, ਹੋਰ ਹਰ ਪਾਸਿਓਂ ਯਤਨ ਹੋ ਰਹੇ ਨੇ। ਸੋ ਰੈਕਗਨੀਸ਼ਨ ਸਿੱਖਾਂ ਦੀ ਗਲੋਬਲੀ ਹੋ ਰਹੀ ਹੈ, ਇਹਦੇ 'ਚ ਇਹਨਾਂ ਦਾ ਪ੍ਰੋਪੇਗੈਂਡਾ ਹੁਣ ਬੇਅਸਰ ਹੋ ਚੁੱਕਾ ਹੈ। ਪਰ ਸਾਡਾ ਫੋਕਸ ਆਪਣਾ ਰਾਜ ਭਾਗ ਬਣਾਉਣ ਦੇ ਲਈ ਯਤਨਸ਼ੀਲ ਹੋਣਾ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।